व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारतीय मीडिया विच रिपोर्ट किया जा रहा है कि पाकिस्तान वालों पंजाब दी इंटरनेशनल सरहद राहीं 4 दिनों में 5 ड्रोन भेजे गए हैं जिन्होंने में ड्रग्स सन और पाकिस्तान ते अचानक ब्लेम गेम शुरू की गई है। सो इस बारे आप गलबात करन जा रहे हैं। सो असीं चाहांगे कि तुसां इसी तरह बने रहना देखन सुन लिया निकलने लई तुहाडा सब दा बहुत बहुत शुक्रिया जी। डॉक्टर साहब की विचार देखो ਜਿਹੜੇ ਸਾਡੇ ਵੀਰ ਭੈਣ ਫੇਸਬੁੱਕ ਰਾਹੀਂ ਜੁੜੇ ਨੇ ਉਹਨਾਂ ਨੂੰ ਅਸੀਂ ਐਕਨੋਲਜ ਕਰਨਾ ਚਾਹੁੰਦੇ ਹਾਂ। अच्छा ਬੌਬ ਸਿੰਘ ਲਿਖਦੇ ਨੇ ਕਿ ਮੋਦੀ ਜੋ ਕਿ ਦੋ ਮੂੰਹਾਂ ਸੱਪ ਹੈ। ਅੱਜ ਮੈਂ ਦੇਖ ਰਿਹਾ ਭਾਰਤੀ ਮੀਡੀਆ ਤੇ ਸੋਸ਼ਲ ਮੀਡੀਆ ਮੋਦੀ ਦੀਆਂ ਤਾਰੀਫਾਂ ਦੇ ਪੁੱਲ ਬਣ ਰਿਹਾ ਹੈ। ਅਖੇ ਮੋਦੀ ਜੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਆਪਣੀ ਸਪੀਚ ਵਿੱਚ ਬੋਲੇ। ਮੈਂ ਕਹਿਣਾ ਚਾਹਾਂਗਾ ਕਿ ਮੋਦੀ ਅਤੇ ਉਹਨਾਂ ਦੇ ਭਗਤਾਂ ਨੂੰ ਸਿੱਖਾਂ ਤੇ ਗੁਰੂ ਸਾਹਿਬ ਨਾਲ ਇਤਨਾ ਹੀ ਪਿਆਰ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਝੂਠੇ ਮੁਕੱਦਮੇ ਕਿਉਂ? ਉਹਨਾਂ ਦਾ ਕਸੂਰ ਸਿਰਫ ਅੰਮ੍ਰਿਤ ਛਕਾਉਣਾ, ਬਾਣੀ ਨਾਲ ਸੰਗਤਾਂ ਨੂੰ ਜੋੜਨਾ ਤੇ ਨਸ਼ੇ ਛੁਡਾਉਣਾ ਹੈ। ਤੇ ਅੱਜ ਦੀ ਸਪੀਚ ਵਿੱਚ ਗੁਰੂ ਸਾਹਿਬ ਦੀ ਉਸਤਤ ਤਾਂ ਜੋ ਉਹਨਾਂ ਦੇ ਰਾਹਾਂ ਤੇ ਤੁਰਨ ਵਾਲੇ ਸਿੱਖ ਦੋਨਾਂ ਚੋਂ ਕੌਣ ਸਹੀ ਹੈ ਇਹ ਮੋਦੀ ਦੱਸੇ। ਸਿੱਖਾਂ ਨੂੰ ਇਸ ਠੱਗ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਹੈ। ਇਹ ਸਾਡੇ ਵਾਸਤੇ ਸਿਰਫ ਇੱਕ ਪਖੰਡ ਹੀ ਹੈ ਕਿਉਂਕਿ ਹੋ ਸਕਦਾ ਹੈ ਕੈਨਬਰਾ ਦੀ ਸਪੀਚ ਦੇ ਵਿੱਚ ਉਹਨੇ ਕੁਛ ਕਿਹਾ ਹੋਏ। ਮੇਨ ਜਿਹੜੀ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੀ ਪ੍ਰੈਜ਼ੈਂਸ ਹੋਈ ਉਹਦੇ 'ਚ ਤਾਂ ਕੋਈ ਸਿੱਖਾਂ ਦਾ ਜ਼ਿਕਰ ਨਹੀਂ ਸੀ। ਦੋ ਮੂੰਹਾਂ ਤਾਂ ਹੈ ਹੀ ਹੈ। ਤਾਂ ਖਤਰਨਾਕ ਨਾਗ ਨੇ RSS ਦੀ ਆਈਡੀਓਲੋਜੀ ਜਿਹੜੀ ਹੈ ਉਹ ਸਿੱਖੀ ਨੂੰ ਨਿਗਲਣ ਵਾਲੀ ਹੈ। ਉਹ ਤਾਂ ਸਿੱਖਾਂ ਬਹੁਤੀਆਂ ਜੈਨੀਆਂ ਨੂੰ ਹਿੰਦੂ ਗਰਦਾਨਦੇ ਨੇ ਔਰ ਮੈਂ ਸਮਝਦਾ ਵੀ ਕਾਫੀ ਹੱਦ ਤੱਕ ਸਿੱਖ ਜਾਗਰੂਕ ਨੇ। ਪਰ ਇੱਕ ਤਬਕਾ ਜਿਨ੍ਹਾਂ ਨੇ ਹਰ ਜਿਹੜਾ ਦੌਰ ਦੇ ਵਿੱਚ ਵੇੜੇ ਦੇ ਹਾਕਮਾਂ ਦੇ ਹੱਕ 'ਚ ਭੁਗਤਣਾ ਹੁੰਦਾ ਹੈ, ਉਹ ਮੁਗਲੀਆ ਦੌਰ ਹੋਏ, ਫਰੰਗੀ ਦਾ ਦੌਰ ਹੋਏ ਜਾਂ ਅੱਜ ਹਿੰਦੂ ਤਵੀਆਂ ਦਾ ਹੋਏ, ਉਹਨਾਂ ਦਾ ਤੁਸੀਂ ਕੁਛ ਨਹੀਂ ਕਰ ਸਕਦੇ। ਪਰ ਡਾਇਸਪੋਰਾ ਦੇ ਵਿੱਚ ਇਸ ਪੱਖੋਂ ਕਾਫੀ ਜਾਗਰੂਕਤਾ ਔਰ ਪੰਜਾਬ 'ਚ ਵੀ ਅਸੀਂ ਸਮਝਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ 6-7 ਮਹੀਨੇ ਦੀ ਕਾਰਗੁਜ਼ਾਰੀ ਨਹੀਂ ਦੱਸ ਦਿੱਤਾ ਸੀ ਕਿ ਉਸ ਧਰਤੀ 'ਤੇ ਬਾਬੇ ਨਾਨਕ ਦੀ ਸੋਚ ਅੱਜ ਵੀ ਜਿਹੜੀ ਹੈ ਉਸ ਜਿਹੜੀ ਉਸ ਦੀਆਂ ਜੜ੍ਹਾਂ ਪੂਰੀਆਂ ਡੂੰਘੀਆਂ ਨੇ। ਫਿਰ ਬੌਬ ਸਿੰਘ ਨੇ ਕਿਹਾ ਜੀ ਜੇ ਨਿਰੰਕਾਰੀਆਂ ਨੂੰ ਨਰਕਧਾਰੀ ਬੋਲਿਆ ਜਾਵੇ ਤਾਂ ਵਧੀਆ ਲੱਗੇਗਾ। ਉਹਨਾਂ ਨੇ ਨਰਕ ਦੀ ਟਿਕਟ ਆਪ ਮੁੱਲ ਲਈ ਹੋਈ ਹੈ। ਦੇਖੋ ਹੈ ਤਾਂ ਨਰਕਧਾਰੀ ਨੇ ਪਰ ਕਈ ਵਾਰ ਜਸਟ ਆਈਡੈਂਟੀਫਾਈ ਕਰਨ ਲਈ ਅਸੀਂ ਨਕਲੀ ਨਿਰੰਕਾਰੀ ਜਾਂ ਅਦਰਵਾਈਜ਼ ਵੀ ਐਡਰੈਸ ਕਰ ਦਿੰਦੇ। ਫਿਰ ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਕਿ ਮਾਫੀ ਚਾਹਾਂਗਾ ਪਿਛਲੇ ਹਫਤੇ ਅਤੇ ਪਿਛਲੇ 2 ਦਿਨ ਤੋਂ ਸੱਚੋ ਸੱਚ ਪ੍ਰੋਗਰਾਮ ਮਿਸ ਹੋ ਰਿਹਾ। ਖਾਲਿਸਤਾਨ ਮੇਰੀ ਜਿੰਦ ਜਾਨ, ਖਾਲਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ ਬੌਬ ਸਿੰਘ ਜੀ। ਅਸੀਂ ਵੀ ਜਿਹੜਾ ਹੈ ਤੁਹਾਨੂੰ ਹਮੇਸ਼ਾ ਮਿਸ ਕਰਦੇ ਹਾਂ ਜਦੋਂ ਤੁਸੀਂ ਨਹੀਂ ਆਉਂਦੇ। ਗੁਰਦੀਪ ਸਿੰਘ, ਦਵਿੰਦਰ ਸੰਧੂ, ਅਰਜਨ ਸਿੰਘ, ਸਤਨਾਮ ਢਿੱਲੋਂ, ਜਗਦੀਪ ਸਿੰਘ ਸੰਧੂ, ਜਸਬੀਰ ਸਿੰਘ, ਗੁਰਸਿੱਖ ਢਿੱਲੋਂ, ਜਗਤਾਰ ਸਿੰਘ ਜੌਲ, ਟੋਨੀ ਢੀਂਡਸਾ, ਸੋਹਣ ਸਿੰਘ ਮਾਇਲ, ਪਰਮਨ ਸਿੰਘ, ਸਨਮੁਖ ਸਿੰਘ, ਦੀਪ ਸਿੰਘ, ਉਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਸਭ ਦਾ ਬਹੁਤ ਸ਼ੁਕਰੀਆ। ਔਰ ਇੱਕ ਇਹਨਾਂ ਨੇ ਸ਼ਾਇਦ ਉਹਨਾਂ ਦਾ ਜਗਤਾਰ ਸਿੰਘ ਜੌਲ ਹੋਰਾਂ ਦਾ ਕੁਛ ਹੈ। ਡਾਕਟਰ ਸਾਹਿਬ ਕੱਲ੍ਹ ਅੰਮ੍ਰਿਤਸਰ ਸਾਹਿਬ ਨੇ ਹੰਗ ਸਿੰਘ ਦੌੜੇ ਬੜਾ ਦੁੱਖ ਲੱਗਾ। ਏਜੰਸੀਆਂ ਦੀ ਚਾਲ ਤੋਂ ਸਾਡੇ ਸਿੰਘਾਂ ਨੂੰ ਬਚਣਾ ਚਾਹੀਦਾ। ਇਹ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਪ੍ਰੋਗਰਾਮ 'ਚ ਕਿ ਵੀ ਕਿਵੇਂ ਈਸਾਈਆਂ ਦੇ ਇੱਕ ਚਰਚ ਦੇ ਵਿੱਚੋਂ ਦੀ ਨਿਕਲ ਕੇ ਉਹਨਾਂ ਨੇ ਗੁੰਡਿਆਂ ਨੇ ਹਮਲਾ ਕੀਤਾ। ਔਰ ਅਸੀਂ ਸਮਝਦੇ ਹਾਂ ਕਿ ਵੀ ਜੋ ਵੀ ਐਕਸ਼ਨ ਹੋਏ ਇੱਕ ਪ੍ਰੋਪਰ ਤਿਆਰੀ ਪਲੈਨਿੰਗ ਨਾਲ ਹੋਏ। ਜਦੋਂ ਕੋਈ ਆਪ ਹੁਦਰਾ ਪੰਚ ਕਿਤੇ ਵੀ ਜਾ ਕੇ ਕਰੇਗਾ ਤੇ ਇਸ ਵੇਲੇ ਏਜੰਸੀਆਂ ਨੇ ਤਾਂ ਸਾਨੂੰ ਚਾਰ ਚੁਫੇਰਿਓਂ ਘੇਰਿਆ ਹੋਇਆ ਔਰ ਕੋਈ ਵੀ ਐਕਸ਼ਨ ਜਿਹੜਾ ਹੈ ਉਹ ਪੂਰੀ ਯੋਜਨਾ ਦੇ ਨਾਲ, ਵਿਉਂਤਬੰਦੀ ਦੇ ਨਾਲ ਔਰ ਜਥੇਬੰਦੀ ਦੇ ਇੱਕ ਢਾਂਚੇ ਦੇ ਵਿੱਚ ਰਹਿੰਦਿਆਂ ਹੀ ਹੋਣਾ ਚਾਹੀਦਾ। ਗੱਲ ਅਸੀਂ ਜਦੋਂ ਦੇਖ ਰਹੇ ਹਾਂ ਕਿ ਵੀ ਕਿਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ ਚਾਰ ਚੁਫੇਰੇ, ਹੁਣ ਇੱਕ ਪਾਸੇ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਕੀ ਨੇ ਉਸ ਬਾਰੇ ਤਾਂ ਅਸੀਂ ਕਈ ਦਿਨਾਂ ਤੋਂ ਜ਼ਿਕਰ ਕਰਨਾ ਵੀ ਯੋਗ ਨਹੀਂ ਸਮਝਦੇ। ਇਸ ਲਈ ਨਹੀਂ ਕਿ ਸਾਡਾ ਕੰਸਰਨ ਨਹੀਂ ਹੈ, ਸਾਡਾ ਦਿਲ ਧੜਕਦਾ ਹੈ ਆਪਣੇ ਉਸ ਬਾਬੇ ਨਾਨਕ ਦੀ ਧਰਤੀ ਦੇ ਨਾਲ, ਲੋਕਾਂ ਦੇ ਨਾਲ, ਪਾਕਿਸਤਾਨ ਦੀ ਵੈਲਫੇਅਰ ਔਰ ਪਾਕਿਸਤਾਨ ਇਹ ਸਾਰੇ ਚੋਂ ਨਿਕਲੇ ਔਰ ਤਰੱਕੀ ਦੇ ਪਾਸੇ ਜਿਹੜਾ ਹੈ ਉਹ ਪੇਸ਼ਕਦਮੀ ਕਰੇ। ਔਰ ਲੇਕਿਨ ਕੁਛ ਬਹੁਤਾ ਕਹਿਣ ਨੂੰ ਹੁੰਦਾ ਨਹੀਂ ਹੈ ਕਿਉਂਕਿ ਉਹੀ ਅਦਾਲਤੀ ਕੇਸ, ਫੜੋ ਫੜਾਈ, ਜ਼ੁਲਮ ਔਰ ਉਹ ਸਾਰੀਆਂ ਕਹਾਣੀਆਂ ਹੀ ਨੇ। ਔਰ ਇਸ ਵੇਲੇ ਸੁਸਾਇਟੀ ਇੰਨੀ ਬੁਰੀ ਤਰ੍ਹਾਂ ਵੰਡੀ ਹੋਈ ਹੈ
ਕਿਉਂਕਿ ਕੁਛ ਜਦੋਂ ਤੁਸੀਂ ਚੈਨਲ ਜਿਹੜੇ ਦੇਖਦੇ ਹੋ ਜਿਨ੍ਹਾਂ ਨੇ ਅੱਖਾਂ ਬੰਦ ਕਰਕੇ ਇੱਕ ਧਿਰ ਦੇ ਨਾਲ ਨੇ, ਇੱਕ ਦੂਸਰੀ ਧਿਰ ਦੇ ਨਾਲ ਨੇ, ਇੱਕ ਪਾਸੇ ਪੂਰਾ ਜ਼ੋਰ ਲੱਗਾ ਹੋਇਆ ਕਿ ਭਾਈ ਕਿਹਨਾਂ ਤੋਂ ਪਾਰਟੀ ਛਡਵਾਉਣੀ ਹੈ, ਕੀ ਸੈਟਅਪ ਸਾਹਮਣੇ ਆਏਗਾ, ਜੁਡੀਸ਼ਰੀ ਵੀ ਦਬਾਅ ਦੇ ਥੱਲੇ ਹੈ। ਇਸ ਸਾਰੇ ਦੇ ਚਲਦਿਆਂ ਮੇਰੇ ਕੋਲ ਤਾਂ ਕੋਈ ਤਰੀਕਾ ਨਹੀਂ ਹੈ ਕਿ ਮੈਂ ਜਾਣ ਪਾਵਾਂ ਕਿ ਭਾਈ ਕਿਸ ਦਾ ਉੱਥੇ ਕੀ ਰੋਲ ਚੱਲ ਰਿਹਾ, ਪਰ ਦੁੱਖ ਔਰ ਅਫਸੋਸ ਹੁੰਦਾ ਹੈ। ਔਰ ਉਵੇਂ ਹੀ ਜਿਵੇਂ ਸਾਰੇ ਹੀ ਹਮਦਰਦ ਜਿਹੜੇ ਮੁਲਕ ਪ੍ਰਸਤ ਵਤਨ ਪ੍ਰਸਤ ਪਾਕਿਸਤਾਨੀ ਨੇ ਉਹ ਵੀ ਉਹੀ ਦੁੱਖ ਮਹਿਸੂਸ ਕਰਦੇ ਨੇ ਕਿ ਭਾਈ ਇਹ ਮੁਲਕ ਕਿਹਨਾਂ ਖਾਬਾਂ ਦੇ ਨਾਲ ਜਾਂ ਕਿਵੇਂ ਹੋਣ ਦੇ ਵਿੱਚ ਆਇਆ ਔਰ ਅੱਜ ਇਹ ਕਿਸ ਡਾਇਰੈਕਸ਼ਨ ਨੂੰ ਜਾ ਰਿਹਾ। ਹਾਲਾਂ ਅਸੀਂ ਹੋਪ ਵੀ ਕਰਦੇ ਹਾਂ ਔਰ ਦੁਆ ਵੀ ਕਰਦੇ ਹਾਂ ਇਹ ਸਾਰੇ ਚੋਂ ਪਾਕਿਸਤਾਨ ਨਿਕਲ ਜਾਏਗਾ। ਜਿਹੜੇ ਦੁਸ਼ਮਣ ਦੇ ਇਰਾਦੇ ਨੇ ਖਾਸ ਤੌਰ 'ਤੇ ਭਾਰਤੀ ਹਾਕਮਾਂ ਉਹਨਾਂ ਦੀਆਂ ਏਜੰਸੀਆਂ ਦੇ ਜਿਹੜੇ ਕਿ ਫਰਦਰ ਪਾਕਿਸਤਾਨ ਨੂੰ ਜਿਹੜਾ ਉਹ ਮੰਦਹਾਲੀ 'ਚ ਦੇਖਣਾ ਚਾਹੁੰਦੇ ਨੇ ਉਹ ਪੂਰੇ ਨਹੀਂ ਹੋਣਗੇ। ਲੇਕਿਨ ਜਦੋਂ ਪਾਕਿਸਤਾਨ ਦੀ ਫੌਜ ਵੀ ਇਸ ਵੇਲੇ ਉਹਨਾਂ ਹਾਲਾਤਾਂ ਦੇ ਨਾਲ ਹੀ ਜੂਝ ਰਹੀ ਹੈ ਕਿਉਂਕਿ 9 ਮਈ ਨੂੰ ਜਿਸ ਕਿਸਮ ਦਾ ਵਰਤਾਰਾ ਹੋਇਆ ਫੌਜੀ ਕੋਰ ਕਮਾਂਡਰ ਦੇ ਘਰ 'ਤੇ ਜਾਂ ਉਹਨਾਂ ਦੇ ਦੂਸਰੀਆਂ ਥਾਵਾਂ 'ਤੇ ਉਹਨੂੰ ਲੈ ਕੇ ਉਹ ਸਿਵਲੀਅਨ ਗਵਰਨਮੈਂਟ ਜਿਹੜੀ ਹੈ ਉਹ ਮਿਲਟਰੀ ਕੋਰਟਸ ਦੀ ਗੱਲ ਕਰ ਰਹੀ ਹੈ। ਔਰ ਦੂਸਰਾ ਹੁਣ ਉਹਨਾਂ ਨੂੰ ਇਸ ਵੇਲੇ ਇਹ ਤਾਂ ਨਹੀਂ ਸੁੱਝ ਰਿਹਾ ਕਿ ਵੀ ਉਹਨਾਂ ਨੇ ਭਾਰਤ ਦੇ ਪੰਜਾਬ ਦੇ ਵਿੱਚ ਡਰੋਨ ਭੇਜਣੇ ਨੇ, ਉਹਨਾਂ 'ਚ ਡਰੱਗਸ ਭੇਜਣੀ ਹੈ ਔਰ ਦੂਸਰਾ ਕਰਨਾ ਹੈ। ਲੇਕਿਨ ਇਹ ਖਬਰਾਂ ਕਿਉਂਕਿ ਜਦੋਂ ਇਹ ਸਾਨੂੰ ਲੱਗਦਾ ਹੈ ਕਿ ਵੀ ਇਹ ਜਦੋਂ ਦੂਸਰੇ ਫਰੰਟਸ 'ਤੇ ਫੇਲ ਹੋ ਰਹੇ ਨੇ ਤੇ ਆਉਣ ਵਾਲੇ ਪੀਰੀਅਡ 'ਚ 2024 ਤੱਕ ਪਹੁੰਚਦੇ ਆ ਇਹ ਕੋਈ ਨਾ ਕੋਈ ਇਸ ਕਿਸਮ ਦਾ ਨੈਰੇਟਿਵ ਜ਼ਰੂਰ ਬਣਾਉਣਗੇ ਜਿਹਦੇ ਥੱਲੇ ਜਿਵੇਂ ਇਹਨਾਂ ਨੇ 2019 ਦੀਆਂ ਇਲੈਕਸ਼ਨਾਂ ਪੁਲਵਾਮਾ ਵਾਲਾ ਉਹ ਕਰਵਾ ਕੇ ਡਰਾਮੇਬਾਜ਼ੀ 40-42 ਵਿਚਾਰੇ ਬੇਗੁਨਾਹ ਫੌਜੀ ਮਾਰ ਕੇ ਉਹ ਸਾਰੇ ਦੇ ਉੱਤੇ ਚੋਣਾਂ ਲੜੀਆਂ ਜਿਹਨੂੰ ਸਤਪਾਲ ਮਲਿਕ ਨੇ ਕਿਹਾ ਕਿ ਮਾਰੇ ਗਏ ਫੌਜੀਆਂ ਦੀਆਂ ਦਿਆਂ ਦੇ ਉੱਤੇ ਚੋਣ ਲੜੀ ਗਈ। ਹੁਣ ਇਹ ਖਬਰ ਜਿਹੜੀ ਅੱਜ ਬੜੀ ਪਲੈਨਡ ਤਰੀਕੇ ਨਾਲ ਆਲਮੋਸਟ ਸਾਰੇ PTI ਦੀ ਖਬਰ ਹੈ ਸਾਰੇ 'ਚ BSF ਇੰਟਰਸੈਪਟ 5th ਪਾਕ ਡਰੋਨ ਇਨ 4 days along with IB in ਪੰਜਾਬ ਅੰਮ੍ਰਿਤਸਰ ਕਿ 5 ਦਿਨਾਂ ਦੇ ਵਿੱਚ 4 ਦਿਨਾਂ ਦੇ ਵਿੱਚ 5 ਡਰੋਨ ਜਿਹੜੇ ਨੇ ਉਹ ਪਾਕਿਸਤਾਨ ਵੱਲੋਂ ਭਾਰਤੀ ਪੰਜਾਬ 'ਚ ਔਰ ਉਹਨਾਂ ਨੇ ਕਿਹਾ ਜੀ BSF ਨੇ ਇੰਟੈਲੀਜੈਂਸ ਬਿਊਰੋ ਦੀ ਮਦਦ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਇੰਟਰੂਡ ਕੀਤੇ ਔਰ ਉਹਨਾਂ ਨੂੰ ਜਿਹੜਾ ਉਹਨਾਂ ਦੇ ਵਿੱਚ ਡਰੱਗ ਕੰਸਾਈਨਮੈਂਟ ਸੀ ਔਰ ਇਹ ਉਹਨਾਂ ਦਾ ਸਪੋਕਸਪਰਸਨ ਇਹਨੂੰ ਬਰੀਫ ਕਰ ਰਿਹਾ। ਉਹਨਾਂ ਨੇ ਕਿਹਾ ਜੀ ਇੱਕ ਫਲਾਈਂਗ ਆਬਜੈਕਟ ਇੰਨੇ ਵਜੇ ਅੰਮ੍ਰਿਤਸਰ ਸੈਕਟਰ ਦੇ ਭੈਣੀ ਰਾਜਪੁਤਾਨਾ ਪਿੰਡ ਦੇ ਵਿੱਚ ਡਿੱਗਿਆ ਗਿਆ ਔਰ ਉਸ ਦੇ ਉੱਤੇ ਜਿਹੜਾ ਮਾਰਕਿੰਗ DJ ਮੈਟ੍ਰਿਸ 300 RTK ਸੀ ਉਹਦੇ 'ਚ 2.1 ਕਿਲੋਗ੍ਰਾਮ ਸਸਪੈਕਟਡ ਹੈਰੋਇਨ ਉਹ ਸਸਪੈਕਟਡ ਤਾਂ ਇਹਨਾਂ ਨੂੰ ਨਹੀਂ ਪਤਾ ਹੈਰੋਇਨ ਪਰ ਇਹ ਬੜਾ ਜੇ ਤਾਂ 2 ਕਿਲੋ ਕਹਿੰਦੇ ਫਿਰ ਵੀ 2.1 ਕਿ ਵੀ ਜਿਵੇਂ ਉਹ ਸੁਨਿਆਰੇ ਦੀ ਤਕੜੀ ਲਿਆ ਕੇ ਇਹਨਾਂ ਨੇ ਉੱਥੇ ਤੋਲਿਆ ਕਿ ਬਈ ਇਹ ਜਿਹੜਾ 2.1 ਹੈ। ਫਿਰ ਉਹਨਾਂ ਨੇ ਕਿਹਾ ਜੀ ਸਮਾਲ ਟਾਰਚ ਇਨ ਸਵਿਚਡ ਔਨ ਕੰਡੀਸ਼ਨ ਵਾਜ਼ ਆਲਸੋ ਫਾਊਂਡ ਅਟੈਚਡ ਟੂ ਦਾ drone so that drug smugglers could detect the consignment and pick it up from the field on the Indian। ਉਹਨਾਂ ਨੇ ਕਿਹਾ ਜੀ ਨਾਲ ਟਾਰਚ ਵੀ ਸੀ ਔਨ ਕੀਤੀ ਹੋਈ ਸੀ ਇਹ ਪਛਾਣ ਰੱਖੀ ਸੀ ਤਾਂ ਕਿ ਜਿਹੜਾ ਸਮਗਲਰ ਹੈ ਉਹਨੂੰ ਚੁੱਕ ਲੇ ਔਰ ਇਹ ਜਿਹੜਾ ਪਹਿਲਾ ਇਹ 5ਵਾਂ ਉਹਨਾਂ ਨੇ ਕਿਹਾ 4 ਦਿਨਾਂ ਦੇ ਵਿੱਚ ਆਇਆ ਔਰ ਇਸ ਤੋਂ ਉਹਨਾਂ ਨੇ ਕਿਹਾ ਕਿ BSF troops shot down 2 drones and intercepted a third along the front on Friday। ਇਹ ਪੂਰੀ ਕਹਾਣੀ ਸੋ ਇਹ ਜਦੋਂ ਤੁਸੀਂ ਕਹਾਣੀ ਦਾ ਸਾਰਾ ਪਾਠ ਦੇਖਦੇ ਹੋ ਫਿਰ ਤੁਹਾਨੂੰ ਸਮਝ ਆਉਂਦੀ ਹੈ ਵੀ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਦੇਰ ਇਜ਼ ਸਮ ਮਿਸਚੀਫ ਅਪ ਦੇਅਰ ਸਲੀਵਸ ਕਿ ਇਹਨਾਂ ਦੀਆਂ ਕੱਛਾਂ ਦੇ ਵਿੱਚ ਕੋਈ ਨਾ ਕੋਈ ਸ਼ਰਾਰਤ ਲੁਕੀ ਹੋਈ ਹੈ। ਹੁਣ ਜਦੋਂ ਅਸੀਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਕਿਵੇਂ 3 ਬਲਾਸਟ ਹੋਏ ਫਿਰ ਇੱਕਦਮ ਆਇਆ ਜੀ 5 ਫੜ ਲਏ ਉਹ ਸਿੱਖ ਦਿਖਾਏ ਅੰਮ੍ਰਿਤਧਾਰੀ ਵੀ ਉਹਨਾਂ 'ਚੋਂ ਇੱਕ ਹੈ ਫਿਰ ਆਇਆ ਜੀ ਉਹਨਾਂ ਦੇ ਘਰਦਿਆਂ ਨੇ ਕਿਹਾ ਉਹ ਤਾਂ ਡਰੱਗ ਐਡਿਕਟ ਹੈ। ਹੁਣ ਅੱਜ ਅਚਾਨਕ ਇਹ ਸਟੋਰੀ ਇੱਕ ਪਾਸੇ ਜੇ ਪਾਕਿਸਤਾਨ ਦੀ ਸਟੋਰੀ ਹੈ ਹੁਣ ਉਹਨਾਂ ਦਾ ਔਰ ਉਸ ਤੋਂ ਬਾਅਦ ਉਹ ਕਹਾਣੀ ਗਾਇਬ ਹੋ ਗਈ ਵੀ ਉਹ ਬਲਾਸਟ ਨੂੰ ਉਦੋਂ ਇਹ ਸੀ ਜੀ ਬੜਾ ਖਤਰਨਾਕ ਲਿਟਰੇਚਰ ਉਹਨਾਂ ਤੋਂ ਮਿਲਿਆ ਰੈਡੀਕਲਾਈਜ਼ ਕਰਨ ਵਾਲਾ ਮਿਲਿਆ। ਹੁਣ ਅੱਜ ਖਬਰ ਲਵਾਈ ਹੋਈ ਹੈ ਮਾਸਟਰਮਾਈਂਡ ਹੈਡ ਪਲੈਨਡ ਮੋਰ ਬਲਾਸਟ ਨੀਅਰ ਗੋਲਡਨ ਟੈਂਪਲ ਅੰਮ੍ਰਿਤਸਰ। ਉਹਨਾਂ ਦਾ ਪੁਲਿਸ ਰਿਮਾਂਡ ਖਤਮ ਹੋ ਗਿਆ ਹੁਣ ਜੁਡੀਸ਼ੀਅਲ ਰਿਮਾਂਡ 'ਚ ਭੇਜਿਆ। ਉਹਨਾਂ ਨੇ ਕਿਹਾ ਜੀ ਆ ਅਮਰੀਕ ਸਿੰਘ ਤੇ ਫਲਾਣੇ ਢਮਕੇ ਜਿਹੜੇ ਇਹਨਾਂ ਨੇ ਨਾ ਇਹ ਮਾਸਟਰਮਾਈਂਡ ਸੀ ਉਹਨਾਂ ਦੇ ਕੋਲੋਂ 1.1 kg ਐਕਸਪਲੋਸਿਵ ਮਿਲਿਆ। ਅਜੇ ਉਹਨਾਂ ਨੇ ਹੋਰ ਵੀ ਬਲਾਸਟ ਦਰਬਾਰ ਸਾਹਿਬ ਦੇ ਦੁਆਲੇ ਕਰਨੇ ਸੀ ਤੇ ਹੁਣ ਮੋਟਿਵ ਕੀ ਆ ਬਲਾਸਟ ਕਰਨ ਦਾ ਤੁਸੀਂ ਦੇਖੋ। ਮੋਟਿਵ ਬਿਹਾਈਂਡ ਦਾ ਬਲਾਸਟ ਵਾਸ ਟੂ ਸ਼ੋ support to pro-Khalistani leader Amritpal Singh,
who is lodged in Assam jail besides making Punjab tobacco free। ਹੁਣ ਤੁਸੀਂ ਦੱਸੋ, ਜੇ ਸਿੱਖ ਇਹਨਾਂ ਦੇ ਕਹਿਣ ਮੁਤਾਬਕ ਹੈ ਜੀ, ਉਹ ਬੜੇ ਚਾਰਜ ਸੀ ਸਿੱਖ ਨੌਜਵਾਨ, ਉਹ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਦਰਬਾਰ ਸਾਹਿਬ ਦੇ ਦੁਆਲੇ ਸਰਾਂ ਤੋਂ ਤੁਸੀਂ ਸਿੱਖ ਯਾਤਰੂਆਂ ਦੇ ਉੱਤੇ ਅਟੈਕ ਕਰਕੇ ਤੁਸੀਂ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕਰ ਰਹੇ ਹੋ। ਹਾਂ, ਜੇ ਦੁਰਗਿਆਣਾ ਮੰਦਿਰ ਦੇ ਬਾਹਰ ਕੀਤਾ ਹੁੰਦਾ ਹੈ ਜਾਂ ਦੇਵੀ ਤਲਾਬ ਮੰਦਿਰ ਜਲੰਧਰ ਦੇ ਬਾਹਰ ਕੀਤਾ ਹੁੰਦਾ, ਫਿਰ ਤੁਹਾਨੂੰ ਕਹਾਣੀ 'ਚ ਪਾਰਟਲੀ ਇਹ ਸਮਝ ਆਉਂਦਾ ਹੈ ਕਿ ਵੀ ਉਹਨਾਂ ਨੇ ਅੰਮ੍ਰਿਤ ਛਕਾਣ ਦੇ ਉੱਤੇ ਪਾਬੰਦੀ ਲਾ ਕੇ 10 NSA ਦੇ ਥੱਲੇ ਜਿਹੜੇ ਨੇ ਉਹ ਉਹਨਾਂ ਨੂੰ ਦੂਰ ਭੇਜਿਆ, ਤੇ ਚਲੋ ਉਹਨਾਂ ਨੇ ਜਵਾਬ ਦਿੱਤਾ ਕਿ ਦੇਖ ਲਓ ਫਿਰ ਅਸੀਂ ਵੀ ਇਹ ਕਰ, ਹਾਲਾਂਕਿ ਸਿੱਖ ਉਹ ਵੀ ਨਹੀਂ ਕਰਦੇ, ਮੰਦਿਰ ਦੇ ਬਾਹਰ ਵੀ ਨਹੀਂ ਕਰਨਗੇ। ਲੇਕਿਨ ਇਹ ਕਹਿਣਾ ਕਿ ਜੀ ਸਿੱਖ ਯਾਤਰੂਆਂ ਦੇ ਦਰਬਾਰ ਸਾਹਿਬ ਆਉਣ ਵਾਲਿਆਂ ਦੇ ਉੱਤੇ ਹਮਲਾ ਕੀਤਾ ਹੈ, ਕਿਉਂਕਿ ਇਹ ਚਾਹੁੰਦੇ ਨੇ, ਜਿਹੜੀ ਇਹ ਰੈਡੀਕਲਾਈਜ਼ਡ ਗਰੁੱਪ ਸੀ, ਭਾਵੇਂ 5 ਚੋਂ 4 ਜਿਹੜੇ ਨੇ ਡਰੱਗ ਐਡਿਕਟ ਨੇ, ਕਿ ਜੀ ਅੰਮ੍ਰਿਤਪਾਲ ਸਿੰਘ ਦੀ ਅਸੀਂ ਹਮਾਇਤ ਕਰਨੀ ਹੈ। ਨਾਲ ਦੀ ਨਾਲ ਜੀ ਉਹਨਾਂ ਦੀ ਮੰਗ ਸੀ ਕਿ ਅੰਮ੍ਰਿਤਸਰ ਨੂੰ ਤੰਬਾਕੂ ਫ੍ਰੀ ਕੀਤਾ ਜਾਏ। ਹੁਣ ਇਸ ਤੋਂ ਤੁਸੀਂ ਝੂਠ ਵੀ ਬੋਲਣਾ, ਘੱਟੋ ਘੱਟ RSS ਦੇ ਕਿਸੇ ਝੂਠੇ ਨੂੰ ਆਪਣੇ ਕੋਲ ਬਿਠਾ ਲਿਆ ਕਰੋ, ਕਹਾਣੀ ਲਿਖਣ ਲੱਗੇ ਇਹ ਤਾਂ ਪਤਾ ਲੱਗਿਆ ਕਿ ਬਈ ਚਲੋ ਫੇਸ ਵੈਲਿਊ 'ਚ ਇੱਕ ਵਾਰੀ ਕਿਸੇ ਨੂੰ ਨਾ ਲੱਗੇ ਕਿ ਬਈ ਇਹ ਬਿਲਕੁਲ ਹੀ ਝੂਠ ਹੈ। ਸੋ ਅਸੀਂ ਇਸ ਸਾਰੇ 'ਚੋਂ ਇਹ ਦੇਖ ਰਹੇ ਹਾਂ ਕਿ ਇਹ ਜਿਹੜਾ ਪੈਟਰਨ ਅਗੇਨ ਹੈ, ਇਸ ਨੂੰ ਇਹ ਜਾਰੀ ਰੱਖਣਗੇ। ਜਿਵੇਂ ਅਸੀਂ ਦੱਸਿਆ ਵੀ NIA ਦੀ ਟੀਮ 5 ਬੰਦਿਆਂ ਦੀ ਇੰਗਲੈਂਡ ਵੀ ਪਹੁੰਚ ਗਈ ਹੈ ਕਿ ਜੀ ਉਹਨਾਂ ਨੇ ਇਨਵੈਸਟੀਗੇਟ ਕਰਨਾ ਹੈ। 6 ਤੋਂ ਸਟੇਟਾਂ ਤੋਂ ਜ਼ਿਆਦਾ ਛਾਪੇਮਾਰੀ ਹੋ ਰਹੀ ਹੈ। ਪੰਜਾਬ ਦੇ ਵਿੱਚ ਇਹ ਮਾਹੌਲ ਸਿਰਜਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੂੰ ਕੰਟਰੋਵਰਸੀ 'ਚ ਲਿਆ ਕੇ ਟਰਾਂਸਮੀਟਰ ਦੇ ਹਵਾਲੇ ਨਾਲ ਗੱਲਾਂ ਹੋ ਰਹੀਆਂ ਨੇ। ਸੋ ਕੁਛ ਨਾ ਕੁਛ ਐਸਾ ਸ਼ੈਤਾਨੀ ਵਾਲਾ, ਜਿਵੇਂ ਸਾਡੇ ਬਾਜਵਾ ਸਾਹਿਬ ਉਹਨਾਂ ਨੂੰ ਹਿੰਦੂ ਸ਼ੈਤਾਨੀ ਕਹਿੰਦੇ ਨੇ, ਸੋ ਕੋਈ ਨਾ ਕੋਈ ਇਹ ਸ਼ੈਤਾਨੀ ਦਾ ਕਾਰਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਦੇਖਾਂਗੇ। ਔਰ ਇਸ ਕੌਲਡਰਨ ਨੂੰ, ਇਸ ਪਤੀਲੇ ਨੂੰ ਇਹ ਜਿਹੜਾ ਉਬਲਦਾ ਰੱਖਣਗੇ 2024 ਤੱਕ, ਔਰ ਕਿਵੇਂ ਫਿਰ ਇਸ 'ਚੋਂ ਅੱਗੋਂ ਕੀ ਕੱਢਦੇ ਨੇ ਉਹ ਇਹਨਾਂ ਦੇ ਹੱਥ ਹੀ ਹੋਏਗਾ, ਕਿਉਂਕਿ ਇਹਨਾਂ ਨੇ ਇਸ ਕਿਸਮ ਦੀਆਂ ਹੀ ਜਿਹੜੀਆਂ ਨੇ ਉਹ ਸਾਜ਼ਿਸ਼ਾਂ ਕਰਨੀਆਂ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਾਸ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।